ਕੀ ਸੱਚਮੁੱਚ ਹੀ ਟਰੰਪ ਐਡਮਿਨਿਸਟ੍ਰੇਸ਼ਨ ਨੇ H1B ਵੀਜ਼ੇ ਵਾਲਿਆਂ ਦਾ ਡੋਰ ਜਿਹੜਾ ਬੰਦ ਕਰ ਦਿੱਤਾ ਹੈਗਾ, ਖਾਸ ਕਰਕੇ ਜਿਹੜੇ ਭਾਰਤੀ ਮੂਲ ਦੇ ਲੋਕ ਹੈਗੇ ਆ? ਕਿਉਂਕਿ ਖਬਰਾਂ ਹੁਣ ਇਹ ਆ ਰਹੀਆਂ ਵੀ 2026 ਚ ਕਿਸੇ ਨੂੰ ਅਪਾਇੰਟਮੈਂਟ ਹੀ ਨਹੀਂ ਮਿਲ ਰਹੀ ਹੈਗੀ H1B ਵੀਜ਼ੇ ਦੇ ਲਈ, ਕਿਸੇ ਵੀ ਜਿਹੜਾ ਅੰਬੈਸੀ ਆ ਉਹਦੇ ਵਿੱਚ। ਤੇ ਹੁਣ 2027 ਦੀਆਂ ਜਿਹੜੀਆਂ ਅਪਾਇੰਟਮੈਂਟਸ ਆ ਉਹ ਦੇ ਰਹੇ ਹੈਗੇ ਆ। ਕਹਿੰਦੇ ਜਿਹੜਾ ਡਿਲੇ ਆ, ਇਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਾਣ ਕੇ ਕੀਤਾ ਆ ਜਾਂ ਸੱਚਮੁੱਚ ਹੀ ਉਹ ਸਿਕਿਉਰਿਟੀ ਨੂੰ ਟਾਈਟ ਕਰ ਰਹੇ ਆ, ਵੈਟਿੰਗ ਕਰ ਰਹੇ ਹੈਗੇ H1B ਵੀਜ਼ਾ ਐਪਲੀਕੈਂਟਸ ਦੇ, ਤੇ ਇਸ ਕਰਕੇ ਡਿਲੇ ਬਹੁਤ ਜ਼ਿਆਦਾ ਹੋ ਰਹੀ ਆ। ਕਹਿੰਦੇ ਬਹੁਤ ਸਾਰੀਆਂ ਰਿਪੋਰਟਸ ਆਈਆਂ ਜਿਹਦੇ ਵਿੱਚ ਕਲੇਮ ਕੀਤਾ ਗਿਆ ਆ ਵੀ US ਕੌਂਸੂਲੇਟ ਆਫਿਸਰਸ ਜੋ ਇੰਡੀਆ ਦੇ ਵਿੱਚ ਹੈਗੇ ਆ, ਖਾਸ ਕਰਕੇ ਦਿੱਲੀ, ਮੁੰਬਈ, ਚੇਨਈ, ਹੈਦਰਾਬਾਦ, ਕੋਲਕਾਤਾ, ਇਹਨਾਂ ਸਾਰਿਆਂ ਦੇ ਵਿੱਚ ਜੋ H1B ਵੀਜ਼ਾ ਸਟੈਂਪਿੰਗ ਇੰਟਰਵਿਊਜ਼ ਆ, ਉਹ ਹੁਣ 2027 ਤੱਕ ਜਿਹੜੀਆਂ ਆ ਐਕਸਟੈਂਡ ਕਰ ਦਿੱਤੀਆਂ ਗਈਆਂ ਹੈਗੀਆਂ। ਇਸ ਸਾਲ ਕੋਈ ਵੀ ਜਿਹੜੀ ਅਪਾਇੰਟਮੈਂਟ ਆ ਉਹ ਨਹੀਂ ਮਿਲ ਰਹੀ ਹੈਗੀ। ਇੱਕ ਅਮਰੀਕਨ ਐਡਵੋਕੇਸੀ ਕਾਉਂਸਲ ਹੈਗੀ ਆ, ਉਹਦੇ ਕਾਊਂਟਰ ਜੋ ਕੋ-ਫਾਊਂਡਰ ਆ ਰਜੀਸ਼ ਸ਼ਰਮਾ, ਉਹਨਾਂ ਨੇ ਇਹ ਕਿਹਾ ਵੀ ਇਹ ਜਾਣ-ਬੁੱਝ ਕੇ ਜੋ ਆ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਹੋ ਰਿਹਾ ਹੈਗਾ। ਕਹਿੰਦੇ ਵੀ ਇਹ ਬਹੁਤ ਪੈਥੇਟਿਕ ਹੈਗਾ। ਇੰਡੀਅਨ ਅਮਰੀਕਨ ਗਰੁੱਪ ਜੋ H1B ਵੀਜ਼ਾ ਸਟੈਂਪਿੰਗ ਦੀ 100% ਟਾਰਗੇਟ ਹੋ ਰਹੇ ਹੈਗੇ ਆ। ਕਹਿੰਦੇ ਉਹ ਹੋ ਰਹੇ ਆ ਜਿਹੜੇ ਆਲਰੇਡੀ ਜਿਨ੍ਹਾਂ ਦੀ ਵੈਟਿੰਗ ਹੋ ਚੁੱਕੀ ਹੈਗੀ ਆ। ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਸਟਾਫ ਆ, JD ਵੈਂਸ, ਉਹਨਾਂ ਨੇ ਇਹ ਕਿਹਾ ਹੈਗਾ ਵੀ H1B ਵੀਜ਼ਾ ਜੋ ਇੰਡੀਅਨਸ ਦੇ ਲਈ ਹੈਗਾ ਫॉर ਓਨਲੀ ਫੈਨਸ ਮਾਡਲਸ ਔਨ ਵੀਜ਼ਾਸ ਇਨਸਟੈਡ। ਤੇ ਕਿਉਂਕਿ ਵਾਰ-ਵਾਰ JD ਵੈਂਸ ਇਹਦੇ ਤੇ ਕਮੈਂਟ ਕਰਦੇ ਰਹਿੰਦੇ ਹੈਗੇ ਆ, ਤੇ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਹੁਣ ਇਹਦਾ ਅਸਰ ਬਹੁਤ ਜ਼ਿਆਦਾ ਪੈਣਾ ਸ਼ੁਰੂ ਹੋ ਗਿਆ ਹੈਗਾ। ਕਿਉਂਕਿ ਸਭ ਤੋਂ ਪਹਿਲਾਂ ਤਾਂ 100,000 ਵੀਜ਼ਾ ਫੀਸ ਦੀ ਗੱਲਬਾਤ ਕੀਤੀ ਗਈ ਸੀ। 3 ਮਹੀਨਿਆਂ ਬਾਅਦ ਫਿਰ ਵੀਜ਼ਾ ਸਟੈਂਪਿੰਗ ਡਿਲੇ ਕਰ ਦਿੱਤਾ ਗਿਆ ਮਈ 2026 ਤਾਈਂ, ਤੇ ਹੁਣ ਜਿਹੜੇ US ਕੌਂਸੂਲੇਟ ਆਫਿਸਰਸ ਇੰਡੀਆ ਦੇ ਵਿੱਚ ਆ, ਉਹਨਾਂ ਨੇ 2027 ਤੱਕ ਵੀਜ਼ਾ ਸਟੈਂਪਿੰਗ ਕਰ ਦਿੱਤੀ ਹੈਗੀ ਆ। 100% ਕਹਿੰਦੇ ਵੀ ਟਾਰਗੇਟਿੰਗ ਇੰਡੀਅਨ ਅਮਰੀਕਨਸ ਦੀ ਹੋ ਰਹੀ ਆ। ਇਹ ਭਾਰਤੀ ਮੂਲ ਦੇ ਲੋਕ ਜਿਹੜੇ ਆ ਉਹ ਹੁਣ ਤੜਫ ਤੜਫ ਕੇ ਇਹ ਕਹਿ ਰਹੇ ਹੈਗੇ ਆ ਵੀ ਸਾਡੇ ਨਾਲ ਇਹ ਜਿਹੜਾ ਧੱਕਾ ਹੋ ਰਿਹਾ ਹੈਗਾ ਆ। ਜਦ ਕਿ ਕਹਿੰਦੇ ਵੀ ਜਦੋਂ ਪਹਿਲਾਂ ਲੋਕ ਮੈਜੋਰਟੀ ਚ ਆ ਚੁੱਕੇ ਆ H1B ਵੀਜ਼ੇ ਵਾਲੇ, ਉਹ ਸਟੈਂਪ ਲਵਾਉਣ ਦੁਆਰਾ ਕੀ ਜਾਂਦੇ, ਉਹਨਾਂ ਦੀ ਤਾਂ ਬੈਟਿੰਗ ਪਹਿਲਾਂ ਹੀ ਹੋ ਜਾਂਦੀ ਹੈਗੀ ਆ ਜਦੋਂ ਜਿਹੜੇ ਮਰਜ਼ੀ ਸਾਲ ਉਹ ਆਏ ਹੋਣ। ਨੋ ਨਿਊ H1B ਸਟੈਂਪਿੰਗ ਇਨ 2026 ਫॉर ਇੰਡੀਅਨ ਪ੍ਰੋਫੈਸ਼ਨਲਸ। ਇਦਾਂ ਦੀਆਂ ਜਿਹੜੀਆਂ ਹੈਡਲਾਈਨਸ ਵਾਲੀਆਂ ਜਿਹੜੀਆਂ ਖਬਰਾਂ ਆ, ਉਹ ਹੁਣ ਭਾਰਤ ਦੇ ਜਿਹੜੇ ਮੀਡੀਆ ਆ, ਨਿਊਜ਼ਪੇਪਰਸ ਹੈਗੇ, ਉਹਨਾਂ ਦੇ ਵਿੱਚ ਵੀ ਜਿਹੜੀਆਂ ਛਪਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, 1.5 ਸਾਲ ਤੱਕ ਲੋਕਾਂ ਨੂੰ ਡਿਲੇ ਹੋ ਕੇ ਜਿਹੜੀਆਂ H1 ਦੀਆਂ ਅਪਾਇੰਟਮੈਂਟਸ ਆ ਉਹ ਮਿਲ ਰਹੀਆਂ ਆ, ਖਾਸ ਕਰਕੇ ਭਾਰਤ ਲਈ। ਇਹ ਵੀ ਇੱਕ ਸਟ੍ਰੈਟੇਜਿਕ ਤਰੀਕਾ ਹੁੰਦਾ ਆ। ਭਾਰਤ ਨੂੰ ਵੀ ਉਹਨਾਂ ਨੇ ਕਈ ਗੱਲਾਂ ਜਿਹੜੀਆਂ ਉਹ ਮਨਵਾਉਣੀਆਂ ਹੈਗੀਆਂ ਆ।